ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਵੀ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲਿਆਂ ਨੇ ਇੱਕ ਚੈਨ ਹੈਸਨ ਕੰਸਟਰਕਸ਼ਨ ਸਾਈਟ ਹੈਗਾ, ਜੋ ਨਿਊਯਾਰਕ ਦੇ ਵਿੱਚ ਸੀ। ਉਸ ਨੂੰ ਜਿਹੜਾ ਟਵਿਨ ਸਿਟੀ ਹੋਮ ਕੰਸਟਰਕਸ਼ਨ ਸਾਈਟ ਆ, ਉਸ ਨੂੰ ਘੇਰ ਲਿਆ ਜਦੋਂ ਉੱਥੇ ਸਬ ਜ਼ੀਰੋ ਟੈਂਪਰੇਚਰ ਦੇ ਉੱਤੇ ਕੰਸਟਰਕਸ਼ਨ ਵਰਕਰ ਕੰਮ ਕਰ ਰਹੇ ਸੀਗੇ। ਤੇ ਉਸ ਟਾਈਮ ਦੇ ਉੱਤੇ ਬਹੁਤ ਸਾਰੇ ਜਿਹੜੇ ਲੋਕ ਕੰਮ ਕਰ ਰਹੇ ਸੀ, ਉਹ ਕਹਿੰਦੇ ਸਕੇਅਰ ਵੀ ਹੋ ਗਏ, ਪਰ ਉਹ ਕੰਮ ਕਰਦੇ ਰਹੇ, ਥੱਲੇ ਉਤਰੇ ਨਹੀਂ। ਤੇ ਜਿਹੜੇ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲੇ ਸੀ, ਉਹਨਾਂ ਦੇ ਕੋਲ ਸਰਚ ਵਾਰੰਟ ਵੀ ਨਹੀਂ ਸੀ, ਉਹ ਏਦਾਂ ਹੀ ਗਏ ਹੋ ਸੀਗੇ। ਸੋ ਬਾਅਦ ਦੇ ਵਿੱਚ ਜਦੋਂ ਇੰਨੀ ਜ਼ਿਆਦਾ ਠੰਡ ਸੀ ਤੇ ਕੁਝ ਸਮੇਂ ਬਾਅਦ ਲੋਕ ਵੀ ਉੱਥੇ ਬਹੁਤ ਜ਼ਿਆਦਾ ਇਕੱਠੇ ਹੋਣੇ ਸ਼ੁਰੂ ਹੋ ਗਏ, ਉਹਨੇ ਪ੍ਰੋਟੈਸਟ ਕਰਨਾ ਵੀ ਸ਼ੁਰੂ ਕਰ ਦਿੱਤਾ। ਤੇ ਬਾਅਦ ਦੇ ਵਿੱਚ ਜੋ ਆਈਸ ਦੇ ਏਜੰਟ ਸੀ, ਉਹ ਉੱਥੇ ਉਹਨਾਂ ਨੂੰ ਛੱਡ ਕੇ ਚਲੇ ਗਏ। ਸੋ ਬਹੁਤ ਜਾਣੇ ਕਹਿੰਦੇ ਵੀ ਉਹ ਫਿਰ ਠੰਡ ਦੇ ਮਾਰੇ ਜਿਹੜੇ ਛੱਡ ਕੇ ਚਲੇ ਗਏ। ਤੇ ਲੱਕਲੀ ਜਿਹੜੇ ਲੋਕ ਉੱਥੇ ਕੰਮ ਕਰਦੇ ਸੀ, ਬਾਅਦ ਦੇ ਵਿੱਚ ਕਹਿੰਦੇ ਵੀ ਅਸੀਂ ਉਤਰੇ, ਤੇ ਨਹੀਂ ਤਾਂ ਕਈ ਉਹਨਾਂ ਦੇ ਵਿੱਚੋਂ ਅਰੈਸਟ ਹੋ ਜਾਣੇ ਸੀਗੇ। ਟ੍ਰੀਸ਼ੀਆ ਮੈਕਲੌਫਲਿਨ, ਜੋ ਡਿਪਾਰਟਮੈਂਟ ਦੇ ਅਸਿਸਟੈਂਟ ਸੈਕਟਰੀ ਆ, ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ ਵੀ ਉਹਨਾਂ ਦੇ ਏਜੰਟਸ ਨੇ 400 ਤੋਂ ਵੱਧ ਇਲੀਗਲ ਏਲੀਅਨਸ, ਪੈਡੋਫਾਈਲਸ, ਰੇਪਿਸਟ, ਹੋਰ ਵਾਇਲੈਂਟ ਠੱਗਸ ਜਿਹੜੇ ਆ, ਉਹ ਉਸ ਏਰੀਏ ਦੇ ਵਿੱਚ ਜਿਹੜੇ ਕਿਸੇ ਤਰ੍ਹਾਂ ਅਰੈਸਟ ਕੀਤੇ ਹੈਗੇ ਆ। ਮਿਨੀਸੋਟਾ ਸਟੇਟ ਸੈਨੇਟਰ ਜੌਨ ਹੌਫਮੈਨ ਨੇ ਵੀ ਅਨਾਉਂਸ ਕੀਤਾ ਆ ਵੀ ਆਈਸ ਦੀ ਰੇਡਸ ਤੋਂ ਬਾਅਦ ਮੈਂ ਦੇਖਿਆ ਵੀ ਜਿਹੜੇ ਨੇਬਰਹੁੱਡ ਕਾਫੀ ਸ਼ਾਪਸ, ਹੋਰ ਜਿਹੜੇ ਬਿਜ਼ਨੈਸਸ ਆ, ਉੱਥੇ ਬਿਲਕੁਲ ਲੋਕ ਆਣੇ ਜਾਣੇ ਘਟੇ ਹੋਏ ਹੈਗੇ ਆ। ਜਿਹੜੇ ਸਮਾਲ ਬਿਜ਼ਨਸ ਓਨਰਸ ਆ, ਕਹਿੰਦੇ ਵੀ ਟੈਕਸ ਪੇਅਰਸ ਹੈਗੇ ਆ, ਤੇ ਪੀਪਲ ਜਿਹੜੇ ਲੋਕ ਆ, ਉਹ ਕਮਿਊਨਿਟੀ ਦੇ ਵਿੱਚ ਇਨਵੈਸਟ ਕਰਦੇ ਆ, ਜੌਬਸ ਕ੍ਰੀਏਟ ਕਰਦੇ ਆ, ਆਪਣੀ ਨੇਬਰਹੁੱਡ ਨੂੰ ਬਚਾਉਂਦੇ ਆ। ਪਰ ਜਿਸ ਹਿਸਾਬ ਨਾਲ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵਾਲੇ ਛਾਪੇ ਮਾਰ ਰਹੇ ਆ, ਤੇ ਉਹ ਬਿਜ਼ਨੈਸਸ ਬੰਦ ਹੋ ਰਹੇ ਹੈਗੇ ਆ, ਜਾਂ ਉਹ ਬਿਜ਼ਨੈਸਸ ਖੋਲ ਹੀ ਨਹੀਂ ਰਹੇ ਵੀ ਪਤਾ ਨਹੀਂ ਇਮੀਗ੍ਰੇਸ਼ਨ ਵਾਲੇ ਉੱਥੇ ਜਿਹੜੇ ਛਾਪੇ ਆ, ਉਹ ਆ ਕੇ ਨਾ ਮਾਰ ਦੇਣ। ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਵੀ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲਿਆਂ ਨੇ ਇੱਕ ਚੈਨ ਹੈਸਨ ਕੰਸਟਰਕਸ਼ਨ ਸਾਈਟ ਹੈਗਾ, ਜੋ ਨਿਊਯਾਰਕ ਦੇ ਵਿੱਚ ਸੀ। ਉਸ ਨੂੰ ਜਿਹੜਾ ਟਵਿਨ ਸਿਟੀ ਹੋਮ ਕੰਸਟਰਕਸ਼ਨ ਸਾਈਟ ਆ, ਉਸ ਨੂੰ ਘੇਰ ਲਿਆ ਜਦੋਂ ਉੱਥੇ ਸਬ ਜ਼ੀਰੋ ਟੈਂਪਰੇਚਰ ਦੇ ਉੱਤੇ ਕੰਸਟਰਕਸ਼ਨ ਵਰਕਰ ਕੰਮ ਕਰ ਰਹੇ ਸੀਗੇ। ਤੇ ਉਸ ਟਾਈਮ ਦੇ ਉੱਤੇ ਬਹੁਤ ਸਾਰੇ ਜਿਹੜੇ ਲੋਕ ਕੰਮ ਕਰ ਰਹੇ ਸੀ, ਉਹ ਕਹਿੰਦੇ ਸਕੇਅਰ ਵੀ ਹੋ ਗਏ, ਪਰ ਉਹ ਕੰਮ ਕਰਦੇ ਰਹੇ, ਥੱਲੇ ਉਤਰੇ ਨਹੀਂ। ਤੇ ਜਿਹੜੇ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲੇ ਸੀ, ਉਹਨਾਂ ਦੇ ਕੋਲ ਸਰਚ ਵਾਰੰਟ ਵੀ ਨਹੀਂ ਸੀ, ਉਹ ਏਦਾਂ ਹੀ ਗਏ ਹੋ ਸੀਗੇ। ਸੋ ਬਾਅਦ ਦੇ ਵਿੱਚ ਜਦੋਂ ਇੰਨੀ ਜ਼ਿਆਦਾ ਠੰਡ ਸੀ ਤੇ ਕੁਝ ਸਮੇਂ ਬਾਅਦ ਲੋਕ ਵੀ ਉੱਥੇ ਬਹੁਤ ਜ਼ਿਆਦਾ ਇਕੱਠੇ ਹੋਣੇ ਸ਼ੁਰੂ ਹੋ ਗਏ, ਉਹਨੇ ਪ੍ਰੋਟੈਸਟ ਕਰਨਾ ਵੀ ਸ਼ੁਰੂ ਕਰ ਦਿੱਤਾ। ਤੇ ਬਾਅਦ ਦੇ ਵਿੱਚ ਜੋ ਆਈਸ ਦੇ ਏਜੰਟ ਸੀ, ਉਹ ਉੱਥੇ ਉਹਨਾਂ ਨੂੰ ਛੱਡ ਕੇ ਚਲੇ ਗਏ। ਸੋ ਬਹੁਤ ਜਾਣੇ ਕਹਿੰਦੇ ਵੀ ਉਹ ਫਿਰ ਠੰਡ ਦੇ ਮਾਰੇ ਜਿਹੜੇ ਛੱਡ ਕੇ ਚਲੇ ਗਏ। ਤੇ ਲੱਕਲੀ ਜਿਹੜੇ ਲੋਕ ਉੱਥੇ ਕੰਮ ਕਰਦੇ ਸੀ, ਬਾਅਦ ਦੇ ਵਿੱਚ ਕਹਿੰਦੇ ਵੀ ਅਸੀਂ ਉਤਰੇ, ਤੇ ਨਹੀਂ ਤਾਂ ਕਈ ਉਹਨਾਂ ਦੇ ਵਿੱਚੋਂ ਅਰੈਸਟ ਹੋ ਜਾਣੇ ਸੀਗੇ। ਟ੍ਰੀਸ਼ੀਆ ਮੈਕਲੌਫਲਿਨ, ਜੋ ਡਿਪਾਰਟਮੈਂਟ ਦੇ ਅਸਿਸਟੈਂਟ ਸੈਕਟਰੀ ਆ, ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ ਵੀ ਉਹਨਾਂ ਦੇ ਏਜੰਟਸ ਨੇ 400 ਤੋਂ ਵੱਧ ਇਲੀਗਲ ਏਲੀਅਨਸ, ਪੈਡੋਫਾਈਲਸ, ਰੇਪਿਸਟ, ਹੋਰ ਵਾਇਲੈਂਟ ਠੱਗਸ ਜਿਹੜੇ ਆ, ਉਹ ਉਸ ਏਰੀਏ ਦੇ ਵਿੱਚ ਜਿਹੜੇ ਕਿਸੇ ਤਰ੍ਹਾਂ ਅਰੈਸਟ ਕੀਤੇ ਹੈਗੇ ਆ। ਮਿਨੀਸੋਟਾ ਸਟੇਟ ਸੈਨੇਟਰ ਜੌਨ ਹੌਫਮੈਨ ਨੇ ਵੀ ਅਨਾਉਂਸ ਕੀਤਾ ਆ ਵੀ ਆਈਸ ਦੀ ਰੇਡਸ ਤੋਂ ਬਾਅਦ ਮੈਂ ਦੇਖਿਆ ਵੀ ਜਿਹੜੇ ਨੇਬਰਹੁੱਡ ਕਾਫੀ ਸ਼ਾਪਸ, ਹੋਰ ਜਿਹੜੇ ਬਿਜ਼ਨੈਸਸ ਆ, ਉੱਥੇ ਬਿਲਕੁਲ ਲੋਕ ਆਣੇ ਜਾਣੇ ਘਟੇ ਹੋਏ ਹੈਗੇ ਆ। ਜਿਹੜੇ ਸਮਾਲ ਬਿਜ਼ਨਸ ਓਨਰਸ ਆ, ਕਹਿੰਦੇ ਵੀ ਟੈਕਸ ਪੇਅਰਸ ਹੈਗੇ ਆ, ਤੇ ਪੀਪਲ ਜਿਹੜੇ ਲੋਕ ਆ, ਉਹ ਕਮਿਊਨਿਟੀ ਦੇ ਵਿੱਚ ਇਨਵੈਸਟ ਕਰਦੇ ਆ, ਜੌਬਸ ਕ੍ਰੀਏਟ ਕਰਦੇ ਆ, ਆਪਣੀ ਨੇਬਰਹੁੱਡ ਨੂੰ ਬਚਾਉਂਦੇ ਆ। ਪਰ ਜਿਸ ਹਿਸਾਬ ਨਾਲ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵਾਲੇ ਛਾਪੇ ਮਾਰ ਰਹੇ ਆ, ਤੇ ਉਹ ਬਿਜ਼ਨੈਸਸ ਬੰਦ ਹੋ ਰਹੇ ਹੈਗੇ ਆ, ਜਾਂ ਉਹ ਬਿਜ਼ਨੈਸਸ ਖੋਲ ਹੀ ਨਹੀਂ ਰਹੇ ਵੀ ਪਤਾ ਨਹੀਂ ਇਮੀਗ੍ਰੇਸ਼ਨ ਵਾਲੇ ਉੱਥੇ ਜਿਹੜੇ ਛਾਪੇ ਆ, ਉਹ ਆ ਕੇ ਨਾ ਮਾਰ ਦੇਣ।